ਲਓ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ। ਦੁਨੀਆ ਦੇ ਜਿਸ ਹਿੱਸੇ 'ਚ ਖੁਸ਼ ਰਹੋ, ਜਿਉਂਦੇ ਰਹੋ। ਅਤੇ ਪਾਕਿਸਤਾਨ ਵਿੱਚ ਵੀ ਇੱਕ ਖੁਸ਼ੀ ਦਾ ਮੌਕਾ ਆਇਆ ਹੈ, ਅਤੇ ਇਹ ਖੁਸ਼ੀ ਦਾ ਮੌਕਾ ਲੈ ਕੇ ਆਈ ਹੈ ਬਸੰਤ। ਬਸੰਤ ਹੋ ਰਹੀ ਹੈ ਇੰਡੀਅਨ ਪੰਜਾਬ ਵਿੱਚ ਵੀ, ਅਤੇ ਉਹ ਵੀ ਉੱਧਰ ਵੀ ਬੜੀ ਖੁਸ਼ੀਆਂ ਨੇ। ਸੁਣਿਆ ਉੱਧਰ ਵੀ ਬੜੀਆਂ ਤਿਆਰੀਆਂ ਹੋ ਰਹੀਆਂ ਨੇ ਮੌਸਮ ਦੇ ਇਸ ਤਿਉਹਾਰ ਦੀਆਂ। ਅਤੇ ਉੱਧਰ ਤਾਂ ਚੂੰਕਿ ਇੰਡੀਆ 'ਚ ਹੁੰਦਾ ਹੈ ਕਿ ਉੱਥੇ ਕਲਚਰਲ ਐਕਸਪ੍ਰੈਸ਼ਨ ਹੈ, ਲੋਕ ਬੜੇ ਖੁਸ਼ ਹੁੰਦੇ ਨੇ। ਪਾਕਿਸਤਾਨ ਅਤੇ ਪੰਜਾਬ ਵਿੱਚ ਜਿਹੜਾ ਮਸਲਾ ਹੈ ਨਾ, ਉਹ ਇੱਕ ਹੋਰ ਤਰੀਕੇ ਦਾ ਹੈ। ਬੰਦੇ ਤਾਂ ਅਸੀਂ ਇੱਕੋ ਹੀ ਹਾਂ। ਸਾਡਾ ਪਾਣੀ ਵੀ ਨਾਲਿਆਂ 'ਚ ਜਿਹੜਾ ਵਗਦਾ ਹੈ ਉਹੀ ਸਾਡੀ ਰਗਾਂ 'ਚ ਵਗਦਾ ਹੈ। ਅਤੇ ਜ਼ਾਹਿਰ ਹੈ ਕਿ ਜਦੋਂ ਪਾਣੀ ਇੱਕ ਹੋਵੇ ਤਾਂ ਦਿਮਾਗ ਵੀ ਸਾਡੇ ਰਲਦੇ ਮਿਲਦੇ ਹੀ ਨੇ। ਲੇਕਿਨ ਉੱਥੇ ਖੁਸ਼ੀ ਮਨਾਈ ਜਾਂਦੀ ਹੈ, ਇੱਥੇ ਖੁਸ਼ੀ ਮਨਾਉਣ 'ਤੇ ਪਾਬੰਦੀਆਂ ਲਾਈਆਂ ਜਾਂਦੀਆਂ ਨੇ। ਅਤੇ ਇੰਨੀ ਪਾਬੰਦੀਆਂ ਹੁੰਦੀਆਂ ਨੇ ਇੱਥੇ ਕਿ ਬੰਦਾ ਹੱਸਣਾ ਹੀ ਭੁੱਲ ਜਾਂਦਾ ਹੈ। ਅਤੇ ਉੱਧਰ ਅਤੇ ਹਰ ਵਕਤ ਖੁਸ਼ੀ ਦਾ ਕੋਈ ਨਾ ਕੋਈ ਪੰਜਾਬ ਵਿੱਚ ਸਮਾਂ ਹੁੰਦਾ ਹੈ। ਉੱਥੇ ਲੋਹੜੀ ਮਨਾਈ ਗਈ, ਇੱਥੇ ਤਾਂ ਲੋਹੜੀ ਵੀ ਨਹੀਂ ਹੋਈ। ਲੋਕ ਭੁੱਲ ਹੀ ਗਏ ਕਿ ਇਹ ਸਾਡੇ ਤਿਉਹਾਰ ਸਨ, ਹੁਣ ਕਰੀਏ ਕੀ। ਅਤੇ ਇੱਕ ਅੱਲਾ ਅੱਲਾ ਕਰਕੇ ਕੋਈ ਅਕਲ ਦੇ ਨਖੂਨ ਲਏ ਨੇ ਇੱਥੇ ਹਕੂਮਤ ਪੰਜਾਬ ਨੇ। ਹੋ ਸਕਦਾ ਹੈ ਕਿ ਸਾਡੇ ਬਾਕੀ ਸਿਕਿਉਰਿਟੀ ਦੇ ਅਦਾਰਿਆਂ ਦੀ ਆਸ਼ੀਰਵਾਦ ਵੀ ਹੋਵੇ ਕਿ ਸਾਨੂੰ ਆਪਣਾ ਸਾਫਟ ਇਮੇਜ ਜਿਹੜਾ ਦੁਨੀਆ ਦੇ ਸਾਹਮਣੇ ਲੈ ਕੇ ਆਉਣਾ ਹੈ। ਅਤੇ ਉਹਦੇ ਲਈ ਬਸੰਤ ਬੜਾ ਅੱਛਾ ਤਿਉਹਾਰ ਹੈ। ਅਤੇ 20 ਸਾਲ ਬਾਅਦ ਜਿਹੜਾ ਹੈ ਉਹਨੂੰ ਰਿਵਾਈਵ ਕੀਤਾ ਹੈ। ਮਰੀਮ ਬੀਬੀ ਨੇ, ਪਰਵੇਜ਼ ਇਲਾਹੀ ਦੀ, ਸ਼ਹਬਾਜ਼ ਸ਼ਰੀਫ ਜਿਹੜਾ ਉਹਦੇ ਚਾਚਾ ਜੀ ਸਨ, ਉਹਨਾਂ ਦੀ ਪਾਲਿਸੀਆਂ ਨੂੰ ਜ਼ਰਾ ਇੱਕ ਸਾਈਡ 'ਤੇ ਰੱਖ ਕੇ ਐਲਾਨ ਕੀਤਾ ਹੈ। ਲੇਕਿਨ ਪਾਬੰਦੀਆਂ ਬਹੁਤ ਲਾਈਆਂ ਨੇ ਇਹਨਾਂ ਨੇ ਬਸੰਤ ਦੇ ਉੱਤੇ। ਇੰਨੀਆਂ ਪਾਬੰਦੀਆਂ ਨੇ ਕਿ ਇੰਨਾ 'ਚ ਹੱਸਣਾ, ਇੰਨਾ ਨਹੀਂ ਹੱਸਣਾ। ਇਹ ਪਤਾ ਨਹੀਂ ਮਨਾਉਣਗੇ ਕਿਸ ਤਰ੍ਹਾਂ। ਅਤੇ ਚੌਧਰੀ ਸਾਹਿਬ ਬੜੇ ਪਰੇਸ਼ਾਨ ਨੇ ਕਿ ਇਹ ਪਾਬੰਦੀਆਂ ਇੰਨੀਆਂ ਨੇ, ਇਹਦੇ 'ਚ ਲੋਕ ਬਸੰਤ ਮਨਾਉਣਗੇ, ਕਰਨਗੇ ਕੀ? ਗੁੱਡੀ ਉਡਾਉਣਗੇ, ਹੱਸਣਗੇ, ਨੱਚਣਗੇ, ਗਾਣਗੇ, ਵਾਜੇ ਵਜਾਉਣਗੇ। ਚੌਧਰੀ ਸਾਹਿਬ ਕੋਲ ਪੁੱਛਦੇ ਹਾਂ, ਚੌਧਰੀ ਸਾਹਿਬ ਇਹ ਕਿਉਂ ਪਰੇਸ਼ਾਨ ਹੋ ਤੁਸੀਂ? ਬਸੰਤ ਆ ਗਈ ਹੈ। ਹਾਂਜੀ ਰਾਣਾ ਸਾਹਿਬ, ਨਹੀਂ ਪਰੇਸ਼ਾਨੀ ਤੇ ਮੈਨੂੰ ਇਤਨੀ ਜ਼ਿਆਦਾ ਕੋਈ ਨਹੀਂ, ਲੇਕਿਨ ਥੋੜੀ ਜੀ ਹੈ ਬਿਲਕੁਲ। ਤੇ ਉਹ ਅਸਲ ਇਹ ਆ ਕਿ ਇੱਕ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਪੰਜਾਬ ਗੌਰਮੈਂਟ ਕਹਿੰਦੀ ਹੈ ਹੱਸੋ ਵੀ, ਲੇਕਿਨ ਨਾਲ ਕਹਿੰਦੀ ਆ ਹੱਸਣੇ ਦੇ ਨਾਲ ਤੁਹਾਡੇ ਤੋਂ ਥੋੜੀਆਂ ਪਾਉਂਦੀਆਂ ਵੀ ਇੱਕ ਖਾਸ ਐਂਗਲ ਦੇ ਨਾਲ ਹੱਸਣਗੇ। ਇੰਨਾ ਹੱਸਣਾ, ਹਾਂ, ਇੰਨਾ ਪੂਰਾ ਨਹੀਂ ਹੱਸਣਾ, ਉਹ ਹੱਸਣਾ। ਤੇ ਉਹ ਇਹ ਹੋਇਆ ਕਿ ਰਾਣਾ ਸਾਹਿਬ, ਮੈਂ ਜਦੋਂ ਕੱਲ ਅਖਬਾਰ ਆਈ ਨਾ ਸੁਬਾਹ ਤੇ ਉਹ ਅਖਬਾਰ ਦੇਖੀ ਤੇ ਉਹਦਾ ਜਿਹੜਾ ਥੱਲੇ ਵਾਲਾ ਪੂਰਾ ਜੰਗ ਦਾ ਨੀਚੇ ਵਾਲਾ ਹਾਫ ਸੀਗਾ ਨਾ, ਉੱਥੇ ਇੱਕ ਬੜਾ ਪੰਜਾਬ ਗਵਰਨਮੈਂਟ ਦਾ ਇਸ਼ਤਿਹਾਰ ਛਪਿਆ ਬਸੰਤ ਦਾ। ਅੱਛਾ। ਉੱਥੋਂ ਫਿਰ ਜਿਹੜਾ ਨਾ ਉਹ ਸਾਫੀਆਂ ਨਾਲ ਜਿਹੜਾ ਹੁੰਦਾ ਉਹ ਜਿਹੜਾ ਦਿਮਾਗ ਦੇ ਵਿੱਚ ਇੱਕ ਥੋੜਾ ਸਾਫੀ ਕੀੜਾ ਹੁੰਦਾ, ਉਹ ਜਾਗਿਆ ਮੇਰਾ। ਮੈਂ ਕਿ ਉਹ ਹੋਏ ਤੇ ਹੋਰ ਰੌਲਾ ਲੱਗਦਾ, ਕਿਉਂਕਿ ਉਹਦੇ ਉੱਤੇ ਲਿਖਿਆ ਸੀ ਬਸੰਤ ਪੰਜਾਬ ਗਵਰਨਮੈਂਟ, ਹੋਰ ਵੀ ਬਹੁਤ ਕੁਝ ਲਿਖਿਆ ਸੀ, ਲੇਕਿਨ ਵੱਡਾ ਸਾਰਾ ਕਰਕੇ ਲਿਖਿਆ ਸੀ 6, 7, 8 ਫਰਵਰੀ। ਤੇ 8 ਫਰਵਰੀ ਤੇ ਜਾ ਕੇ ਮੇਰਾ ਦਿਮਾਗ ਟੇਕਿਆ ਰਾਣਾ ਸਾਹਿਬ। ਹਾਏ 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 ਹਾਏ, ਇਹ ਦੇਖੇ ਨਾ ਤੁਸੀਂ ਫੜ ਲਿਆ। ਹਾਂ, ਮੈਂ ਕਿਹਾ ਇਹ ਤੇ ਮੈਨੂੰ ਕੋਈ ਹੋਰ, ਮੈਨੂੰ ਥੋੜੀ ਜਿਹੀ ਬਦਬੂ ਆਈ ਕਿ ਮੈਂ ਕਿਹਾ ਇਹ ਤਾਂ ਕੋਈ ਹੋਰ ਵੀ ਰੌਲਾ ਮੈਨੂੰ ਲੱਗਦਾ ਹੈ, ਸਿਰਫ ਬਸੰਤ ਨਹੀਂ ਹੈ ਜਿਹੜਾ ਕਹਿੰਦੇ ਜੀ ਬੜਾ ਰੌਲਾ ਪਾਇਆ ਜੀ ਕਿ 18 ਸਾਲ ਬਾਅਦ ਬਸੰਤ। ਤੇ ਉਹ ਤਾਂ ਚਲੋ ਅੱਛੀ ਹੈ, ਹੋਣੀ ਚਾਹੀਦੀ ਹੈ। ਤੇ ਲੇਕਿਨ ਫਿਰ ਮੈਨੂੰ ਯਾਦ ਆ ਗਈ ਪੀਟੀਏ। ਮੈਂ ਕਿਹਾ ਪੀਟੀਏ ਨੇ ਤੇ 8 ਫਰਵਰੀ ਨੂੰ ਆਪਣਾ ਰੱਖਿਆ ਇਹਤਜਾਜ। ਉਹ ਕਹਿੰਦੇ 8 ਫਰਵਰੀ ਨੂੰ ਜਿਹੜਾ ਇਲੈਕਸ਼ਨ ਸੀ ਸਾਡਾ 2024 ਦਾ, ਉਹਨਾਂ ਨੇ ਕਿਹਾ ਚੋਰੀ ਹੋ ਗਿਆ ਸੀ ਤੇ ਅਸੀਂ ਤੇ ਪਹੀਆ ਜਾਮ ਕਰ ਦੇਵਾਂਗੇ ਤੇ ਹੜਤਾਲਾਂ ਕਰ ਦੇਵਾਂਗੇ ਤੇ ਅਸੀਂ ਹਰ ਸ਼ਬਦ ਬੰਦ ਕਰਨੀਆਂ। ਤੇ ਬਾਰ-ਬਾਰ ਉਹ ਚਕਜ਼ਈ, ਮਹਿਮੂਦ ਖਾਨ ਚਕਜ਼ਈ ਸਾਹਿਬ ਤੇ ਸਲਮਾਨ ਖਾਨ ਰਾਜਾ ਸਾਹਿਬ ਤੇ ਬਾਕੀ ਸਾਰੀ ਜਿਹੜੀ ਪੀਟੀਏ ਦੀ ਲੀਡਰਸ਼ਿਪ ਆ ਤੇ ਟੀਟੀਏਪੀ ਦੀ ਲੀਡਰਸ਼ਿਪ ਆ, ਉਹ ਕਹਿ ਰਹੀ ਹੈ ਕਿ ਜੀ ਹਰ ਸ਼ਹਿਰ ਜਾਮ ਹੋ ਜਾਏ, ਲੋਕਾਂ ਨੂੰ ਅਪੀਲਾਂ ਕਰ ਰਹੀ ਹੈ। ਤੇ ਮੈਂ ਕਿਹਾ ਪੰਜਾਬ ਗਵਰਨਮੈਂਟ ਨੇ ਬਸੰਤ ਰੱਖਤੀ ਉਸ ਦਿਨ। ਇਹ ਅਸਲ ਗੱਲ ਹੈ। ਇਹ ਤੇ ਤੁਸੀਂ ਵੱਡੀ ਗੱਲ ਕੱਢੀ ਹੈ ਵਿੱਚੋਂ। ਇਹ ਤੁਸੀਂ ਮੈਨੂੰ ਦੱਸੀ ਸੀ, ਮੈਂ ਆਪਣੇ ਉਰਦੂ ਇਲਾਕੇ ਵਿੱਚ ਇਸਤੇਮਾਲ ਕਰ ਲਈ ਹੈ ਗੱਲ ਨਾ। ਕਿਉਂਕਿ ਸਾਡੇ ਪੰਜਾਬੀ ਵੇਖਣ ਵਾਲੇ ਹੋਰ ਵੀ ਨੇ ਜਿਹੜੇ ਉਰਦੂ ਨਹੀਂ ਵੇਖਦੇ, ਚਲੋ ਉਹਨਾਂ ਲਈ ਨਵੀਂ ਗੱਲ ਹੈ ਚੌਧਰੀ ਸਾਹਿਬ ਹੈ। ਤੇ ਲੈ ਦੱਸੋ ਕਿ ਪਾਬੰਦੀਆਂ ਕਿਹੜੀਆਂ ਕਿਹੜੀਆਂ ਲਾਈਆਂ? ਉਹ ਗਾਣੇ ਪਹਿਲੇ ਨਾ ਦੱਸਣਾ ਤੁਸੀਂ, ਗਾਣੇ ਵਾਲੀ। ਹਾਂ, ਪਾਬੰਦੀਆਂ ਰਾਣਾ ਸਾਹਿਬ ਵੀ ਉਹ ਤੁਹਾਨੂੰ ਦੱਸਿਆ ਨਾ ਕਿ ਕਹਿੰਦੇ ਹੱਸੋ, ਲੇਕਿਨ ਇਹ ਮਤਲਬ ਬਸ ਅੱਧਾ ਇੰਚ ਮੂੰਹ ਖੋਲਣਾ, ਇਸ ਤੋਂ ਜ਼ਿਆਦਾ। ਉਹ ਡਿਨ ਟੋਨਿਕ ਦਾ ਇਸ਼ਤਿਹਾਰ ਨਹੀਂ ਸੀ ਪਹਿਲੇ, ਉਹ ਪੇ ਹੁੰਦਾ ਸੀ ਪਾਊਡਰ, ਇੱਕ ਛੋਟਾ ਜਿਹਾ ਬਾਂਦਰ ਜਾ ਕੇ ਫਿਰ ਬੋਰਡ ਤੇ ਵੱਜ ਜਾਂਦਾ ਸੀਗਾ ਜੀ, ਕਰਦਾ ਸੀ। ਇੰਨਾ ਹੱਸਣਾ ਇਸ ਤੋਂ ਬਹੁਤਾ ਨਹੀਂ। ਉਹ ਪਾਬੰਦੀਆਂ ਕਈ ਤੇ ਅੱਛੀਆਂ ਤੇ ਕਈ ਜਿਹੜੀਆਂ ਉਹ ਤੁਹਾਨੂੰ ਪਤਾ ਜਿਹਨੂੰ ਕਹਿੰਦੇ ਪੋਲੀਟੀਕਲ ਮੋਟੀਵੇਟਡ, ਉਹ ਵੇ ਉਹਨਾਂ 'ਚ ਇੱਕ ਜਿਹੜਾ ਨੋਟੀਫਿਕੇਸ਼ਨ ਪੰਜਾਬ ਗਵਰਨਮੈਂਟ ਨੇ ਕੀਤਾ, ਇਹਨਾਂ ਨੇ
144 ਦੇ ਤਹਿਤ ਦਫਾ 144 ਜਿਹੜੀ ਬੜੀ ਮਸ਼ਹੂਰ ਹੈ ਪੰਜਾਬ 'ਚ, ਤੁਹਾਨੂੰ ਪਤਾ ਅੰਗਰੇਜ਼ ਦੌਰ ਤੋਂ ਹੀ ਉਹਦਾ ਮਸ਼ਹੂਰ ਆ 144 ਦੇ ਉੱਤੋਂ ਹਰ ਬੰਦਾ ਸਮਝਦਾ, ਜ਼ਿਮੀਂਦਾਰ ਵੀ ਸਮਝਦਾ ਤੇ ਮਜ਼ਦੂਰ ਵੀ ਸਮਝਦਾ ਤੇ ਹਰ ਪੰਜਾਬੀ ਸਮਝਦਾ। ਉਹ ਉਹਨਾਂ ਨੇ ਲਾਈ ਆ ਕਿ ਜਿਹੜੇ ਪਤੰਗ ਨੇ ਉਹਨਾਂ ਤੇ ਕਿਸੇ ਵੀ ਪਾਰਟੀ ਦਾ ਝੰਡਾ ਤੇ ਕਿਸੇ ਵੀ ਬੰਦੇ ਦੀ ਫੋਟੋ ਉਹ ਨਹੀਂ ਹੋਏਗੀ। ਹੋਰ ਵੀ 2-3 ਨੇ, ਲੇਕਿਨ 2 ਇਹ ਬੜੀਆਂ ਅਹਿਮ ਨੇ। ਬਾਕੀ ਇਹ ਆ ਕਿ ਕੋਈ ਮਤਲਬ ਜਿਹੜਾ ਕੋਈ ਰਿਲੀਜੀਅਸ ਪਲੇਸ ਆ ਉਹਦੀ ਵੀ ਫੋਟੋ ਨਹੀਂ ਹੋਣੀ ਚਾਹੀਦੀ। ਚਲੋ ਉਹ ਤੇ ਠੀਕ ਹੈ, ਲੇਕਿਨ ਉਹ ਜਿਹੜੀ ਫੋਟੋ ਲਿਖਿਆ ਕਿਸੇ ਬੰਦੇ ਦੀ ਤੇ ਕਿਸੇ ਪਾਰਟੀ ਦਾ ਝੰਡਾ ਉਹ ਨਹੀਂ ਹੋਣਾ ਚਾਹੀਦਾ। ਉਹ ਦੇਖੋ ਉਹਨਾਂ ਨੇ ਸਮਝ ਲੱਗ ਗਈ ਤੁਹਾਨੂੰ ਕੀ ਮੈਂ ਤਾਂ ਸਮਝ ਆ ਗਿਆ। ਲੇਕਿਨ ਚੋਈ ਸਾਹਿਬ ਮਰੀਮ ਦੀ ਫੋਟੋ ਵਾਲੀ ਮੀਆਂ ਸਾਹਿਬ ਦੀ ਉਹ ਉੱਡਣਗੀਆਂ ਪਤੰਗਾਂ ਕਿ ਨਹੀਂ? ਉਹ ਹਕੂਮਤ ਪੰਜਾਬ ਵੰਡ ਰਹੀ ਹੈ ਕਿ ਨਹੀਂ? ਉਹ ਨਹੀਂ, ਉਹ ਤਾਂ ਸਿਆਸੀ ਲੀਡਰ ਕੋਈ ਨਹੀਂ, ਉਹ ਤੇ ਹੁਕਮਾਨ ਨੇ ਨਾ। ਨਹੀਂ, ਉਹ ਤੇ ਉਹਨਾਂ ਨੂੰ ਪਾਬੰਦੀ ਲਾਈ। ਉਹ ਪਤੰਗਾਂ ਤਾਂ ਨਹੀਂ ਵੰਡ ਰਿਹਾ, ਲੇਕਿਨ ਉੱਦਾਂ ਆਪਣੀ ਫੋਟੋਆਂ ਬਹੁਤ ਵੰਡਦੇ ਨੇ ਨਾ। ਉਹ ਤੇ ਦੇਖੋ, ਉਹ ਤੇ ਪੋਸਟਰ ਤੇ ਬੱਸਾਂ ਤੇ ਹਰ ਸ਼ਹਿਰ ਦਾ ਨਾਮ ਮਰੀਮ ਨਵਾਜ਼ ਤੇ ਮੀਆਂ ਨਵਾਜ਼ ਸ਼ਰੀਫ। ਉਹ ਤੇ ਜਿਹੜਾ ਅਖੀਰ ਕੀਤੀ ਸੀ ਇਹਨਾਂ ਨੇ ਚੋਈ ਸਾਹਿਬ, ਬਕਰਾ ਈਦ ਤੇ ਜਿਹੜੇ ਨਹੀਂ ਹੁੰਦੇ ਛਾਪਰ, ਉਹ ਜਿਹੜੀਆਂ ਚੁੱਕਾਂ, ਉਹਦੇ ਉੱਤੇ ਮਰੀਮ ਦੀ ਫੋਟੋ, ਹਾਂਜੀ, ਉਹਦੇ ਉੱਤੇ ਲਾ ਸਕਦੇ ਤੇ ਪਤੰਗ ਤੇ ਕਿਉਂ ਨਹੀਂ ਲਾ ਸਕਦੇ? ਪਤੰਗ ਤੇ ਕਿਉਂ ਨਹੀਂ ਲਾ ਸਕਦਾ? ਅਸਲ ਤਾਂ ਗੱਲ ਇਹ ਹੈ ਕਿ ਉਹ ਜਿਹੜੀਆਂ ਚੱਕਣ ਵਾਲੇ ਜਿਹੜੇ ਛਾਪਰ ਆ ਉਹਨਾਂ ਤੇ ਵੀ ਮਰੀਮ ਵਜ਼ੀਰ ਆਲਾ ਦੀ ਫੋਟੋ, ਠੀਕ ਹੈ। ਬੱਸਾਂ ਚਲਾਈਆਂ ਨੇ ਇਲੈਕਟ੍ਰਿਕ ਬੱਸਾਂ, ਉਹ ਤੇ ਵੀ ਫੋਟੋ। ਹਰ ਜਿਹੜਾ ਕਾਰਡ ਆ ਜੀ, ਆ ਫਲਾਨਾ ਕਾਰਡ ਜੀ, ਆ ਕਿਸਾਨ ਕਾਰਡ ਆ ਜੀ, ਹੈਲਥ ਕਾਰਡ ਆ, ਫਲਾਨਾ ਕਾਰਡ, ਉਹਦੇ ਉੱਤੇ ਵੀ ਫੋਟੋ। ਤੇ ਪਤੰਗ ਤੇ ਫੋਟੋ ਨਹੀਂ ਹੋਣੀ ਚਾਹੀਦੀ। ਇਹ ਅਸਲ 'ਚ ਨਾ ਉਹ ਜਿਹੜੇ ਫੋਟੋ ਦਾ ਹੈ ਨਾ ਪੂਰਾ ਨਫਸੀਆਤੀ ਇੰਪੈਕਟ, ਚੋਈ ਸਾਹਿਬ ਉਹ ਚਾਹੁੰਦੇ ਨੇ ਕਿ ਲੋਕਾਂ ਦੇ ਜ਼ਿਹਨ 'ਚੋਂ ਇੱਕ ਇਮੇਜ ਮਿਟ ਜਾਵੇ। ਉਹ ਜੇਲ੍ਹ 'ਚ ਹੈ, ਇਹ ਲੋਕਾਂ ਨੂੰ ਬਸ ਬਾਰ-ਬਾਰ ਆਉਂਦਾ ਰਹੇ, ਬਾਰ-ਬਾਰ ਆਉਂਦਾ ਰਹੇ। ਪਹਿਲੇ ਗੁੱਸਾ ਆਏਗਾ, ਫਿਰ ਲੋਕ ਬਰਦਾਸ਼ਤ ਕਰਨ ਸ਼ੁਰੂ ਕਰਨਗੇ, ਫਿਰ ਸੋਚਣਗੇ ਚਲੋ ਕੁਝ ਤਾਂ ਕਰ ਰਹੀ ਹੋਣੀ, ਇਸ ਲਈ ਤਾਂ ਫੋਟੋ ਛਪੀ ਹੈ। ਫਿਰ ਵੇਖਣਗੇ ਅੱਛਾ ਚਲੋ ਕੁਝ ਕਰ ਰਹੀ ਹੈ ਤੇ ਫਿਰ ਜ਼ਾਹਿਰ ਹੈ ਕਿ ਇਹੀ ਮੁਤਬਾਦਲ ਹੈ, ਇਹਨੂੰ ਹੀ ਵੋਟ ਦਈਏ। ਇਹ ਤਾਂ ਮੈਨੂੰ ਪੂਰਾ ਸਿਆਸੀ ਅਮਲ ਲੱਗਦਾ ਚੌਧਰੀ ਸਾਹਿਬ। ਲੇਕਿਨ ਇਹ ਪਤੰਗ PTI ਵਾਲੇ ਬਾਜ਼ ਨਹੀਂ ਆਣੇ, ਮੈਂ ਤੁਹਾਨੂੰ ਦੱਸਾਂ। ਉਹ ਤੇ ਹੈ ਤੇ ਲੇਕਿਨ ਉਹਨਾਂ ਦੇ 30 ਦਿਨ ਦੀ ਪਾਬੰਦੀ ਲਾਤੀ ਹੈ, ਫੋਟੋ ਕੋਈ ਨਾ ਹੋਵੇ। ਉਹ ਅਸਲ ਇਹਨਾਂ ਦੇ ਅਸਲ ਅੰਦਰ ਨਾ ਖੌਫ ਬਹੁਤ ਹੈ ਰਾਣਾ ਸਾਹਿਬ। ਇਹਨਾਂ ਦੇ ਅੰਦਰ ਖੌਫ ਆ ਕਿ ਕੋਈ PTI ਦੇ ਇਮਰਾਨ ਖਾਨ ਦਾ ਸ਼ੋਅ ਨਾ ਬਣ ਜਾਏ। ਲੋਕ ਪੂਰੇ ਪਤੰਗ ਜਿਹੜੇ ਇਮਰਾਨ ਖਾਨ ਦੇ ਫੋਟੋ ਲੋਕਾਂ ਨੂੰ ਕਰਨ ਦਿਓ ਆਪਣਾ, ਅਗਰ ਕਿਸੇ ਦਾ ਸ਼ੌਕ ਆ ਤੇ ਕਰਨ ਦਿਓ, ਤੇ ਉਹਦੇ ਨਾਲ ਕੀ ਫ਼ਰਕ ਪੈਣਾ। ਲੇਕਿਨ ਇਹਨੂੰ ਲੱਗਦਾ ਹੈ ਜੀ ਕਿ ਫਿਰ ਬੜਾ ਲੰਬਾ ਚੱਲਣਾ ਕੇਸ, ਫਿਰ ਲੋਕਾਂ ਨੇ ਦੀ ਪੂਰੀ ਮੈਮਰੀ ਰਿਵਾਈਵ ਹੋ ਜਾਏਗੀ ਅਗਰ ਇਹਨੂੰ ਇਜਾਜ਼ਤ ਦਿੱਤੀ। ਉਹ ਫੋਟੋ ਵਾਲੀ ਗੱਲ ਹੈ ਨਾ, ਇੱਕ ਫੋਟੋ ਮਿਟਾਉਣਾ ਚਾਹੁੰਦੇ ਨੇ ਤੇ ਅਗਰ ਇਹਨਾਂ ਨੂੰ ਇਜਾਜ਼ਤ ਦਿੱਤੀ ਉਹ ਤੇ ਰਿਵਾਈਵ ਹੋ ਜਾਏਗੀ। ਲੋਕਾਂ ਯਾਦ ਆ ਜਾਏਗਾ, ਅੱਛਾ ਖਾਨ ਉਹੀ ਉਹ ਜਿਹੜਾ ਬੰਦਾ ਕੈਦੀ 804 ਹੈ, ਇਸ ਲਈ ਤਾਂ ਉਹਦੇ ਤੇ ਨੱਕ ਦੇ ਖੋਖੇ ਤੇ ਪਾਬੰਦੀ ਲਾਈ ਹੈ। ਉਹ ਗਾਣਿਆਂ ਤੇ ਵੀ ਰਾਣਾ ਸਾਹਿਬ ਨੇ। ਤੇ ਉਹ ਅੱਛਾ 8 ਫਰਵਰੀ ਵਾਲੀ ਗੱਲ ਤਾਂ ਮੈਨੂੰ ਜ਼ਿਹਨ 'ਚ ਇੱਕ ਹੋਰ ਚੀਜ਼ ਆਈ ਕਿ ਦੇਖੋ ਇਹ ਜਿਹੜਾ 8 ਫਰਵਰੀ ਦਾ ਸ਼ੋਅ ਇਹਨਾਂ ਦਾ, ਉਹ ਜਿਹੜਾ PTI ਦਾ ਇਹਤਜਾਜ ਆ, ਉਹ ਲਾਹੌਰ ਜਿਹੜਾ ਮੇਨ ਉਸ ਤੋਂ ਹੀ ਪਤਾ ਲੱਗਣਾ ਸੀ ਕਿ ਇਹਨਾਂ ਦਾ ਇਹਤਜਾਜ ਕਾਮਯਾਬ ਹੋਇਆ ਕਿ ਨਹੀਂ। ਬਿਲਕੁਲ, ਉੱਥੇ ਉਹਨਾਂ ਨੇ ਬਸੰਤ ਰੱਖ ਦਿੱਤੀ ਲਾਹੌਰ, ਠੀਕ ਹੈ ਨਾ। ਬਸੰਤ ਪੰਜਾਬ ਵਿੱਚ ਹੈ, ਪਿੰਡੀ 'ਚ ਵੀ ਹੋਈ ਨਹੀਂ, ਲੇਕਿਨ ਪੰਜਾਬ 'ਚ ਨਹੀਂ ਜਿਹੜਾ ਨੋਟੀਫਿਕੇਸ਼ਨ ਆ ਉਹ ਜਿਹੜਾ ਪੂਰੇ ਪੰਜਾਬ 'ਚ ਨਹੀਂ ਹੈ, ਪਿੰਡੀ 'ਚ ਹੈ। ਨਹੀਂ, ਉਹ ਲਾਹੌਰ ਵਾਸਤੇ ਨੋਟੀਫਿਕੇਸ਼ਨ ਕੀਤਾ, ਸਿਰਫ ਲਾਹੌਰ ਦੀ ਟੈਰੀਟਰੀ 'ਚ ਕਾਈਟ ਫਲਾਈਂਗ ਹੋਏਗੀ, ਬਾਕੀ ਕਿਸੇ ਜਗ੍ਹਾ ਨਹੀਂ। ਪਿੰਡੀ 'ਚ ਜਿਹੜੀ ਤਿਆਰੀਆਂ ਹੋ ਰਹੀਆਂ ਕਿ ਇੱਥੇ ਵੀ ਹੋਏਗੀ, ਉਹ ਉਹਨਾਂ ਨੇ ਆਪਣੇ ਤੌਰ ਤੇ ਲੋਕ ਕਰ ਰਹੇ ਹੋਣਗੇ, ਲੇਕਿਨ ਜਿਹੜਾ ਅਸਲ ਉਹਨਾਂ ਨੇ ਟੈਰੀਟਰੀ ਡਿਕਲੇਅਰ ਕੀਤੀ ਹੈ ਨਾ, ਉਹ ਲਾਹੌਰ ਡਿਸਟ੍ਰਿਕਟ ਆ ਪੂਰਾ। ਨਹੀਂ, ਚੈੱਕ ਕਰਨਾ ਚਾਹੀਦਾ ਸਾਹਿਬ। ਇਹ ਫੈਸਲਾਬਾਦ ਵਾਲੇ ਵੀ ਤਿਆਰੀਆਂ ਕਰ ਰਹੇ, ਗੁੱਡੇ ਛੁੱਡੇ, ਉਹ ਫਿਰ ਜ਼ਾਹਰ ਇਹਨਾਂ ਨੇ ਉਹ ਤੇ ਲੋਕ ਆਪਣੇ ਤੌਰ ਤੇ ਤਾਂ ਕਰ ਸਕਦੇ ਨਾ ਉਹ। ਲੇਕਿਨ ਇਹ ਆ ਕਿ ਪਹਿਲਾਂ ਤੇ ਜਿਹੜਾ ਪੂਰਾ ਉਹ ਜਿਸ ਤਰ੍ਹਾਂ ਬਸੰਤ ਹੁੰਦੀ ਸੀ, ਉਹ ਕਹਿੰਦੇ ਨੇ 18 ਸਾਲ ਬਾਅਦ ਅਸੀਂ ਲਾਹੌਰ ਰਿਵਾਈਵ ਕੀਤੀ। ਅੱਛਾ, ਹਾਂਜੀ, ਉਹ ਗੁਜ਼ਾਰਾ। ਚਲੋ ਤੁਸੀਂ ਹੁਣ ਆ ਜਾਓ 8 ਫਰਵਰੀ ਦੇ ਉੱਤੇ, ਤੇ PTI ਦਾ ਜਿਹੜਾ ਉੱਥੇ ਸ਼ੋਅ ਹੈ ਉਹ ਨਹੀਂ ਹੋਏਗਾ। ਇਹਦਾ ਮਤਲਬ ਨਹੀਂ, ਉਹ ਤੇ ਉਹਨਾਂ ਦੇ ਉਹ ਤੇ ਕਹਿੰਦੇ ਨੇ ਕਿ ਲੋਕ ਬਾਹਰ ਨਿਕਲਣ, ਦੁਕਾਨਾਂ ਬੰਦ ਹੋ ਜਾਣ, ਹਰ ਸ਼ੈ ਤੇ ਉਹ ਤੇ ਜ਼ਾਹਰ ਆ, ਉਹ ਤੇ ਲੋਕ ਉੱਥੇ ਰਸ਼ ਹੋਏਗਾ, ਉਹ ਤੇ ਪਤਾ ਨਹੀਂ ਚੱਲੇਗਾ। ਰੌਲਾ PTI ਅਗਰ ਕਹਿਣਗੇ ਜੀ ਅਸੀਂ ਸਾਡੀ ਹੜਤਾਲ ਕਾਮਯਾਬ ਆ, ਗਵਰਨਮੈਂਟ ਕਹੇਗੀ ਇਤਜਾਜ ਇਸ ਵਾਰੀ ਛੱਤਾਂ ਤੇ ਹੋਣਾ, ਗਲੀਆਂ 'ਚ ਨਹੀਂ। ਅੱਛਾ, ਲੋਕਾਂ ਨੇ ਫੜੇ ਨਹੀਂ ਜਾਣਾ। ਹਾਂ, ਛੱਤਾਂ ਤੇ ਨਾ ਇਤਜਾਜ ਹੋ ਜਾਏ, ਤੁਹਾਡੀ ਗੱਲ ਠੀਕ ਹੈ। ਉਧਰ ਉਹਨਾਂ ਦਾ ਐਕਸਪ੍ਰੈਸ਼ਨ ਚੇਂਜ ਹੋ ਜਾਏਗਾ। ਤੇ ਕੋਈ ਅੱਛੀ ਗੱਲਾਂ ਵੀ ਤੇ ਕੀਤੀਆਂ ਨਾ ਇਹਦੇ 'ਚ, ਕਿਹੜੀ ਪਾਬੰਦੀਆਂ ਲਾਈਆਂ ਉਹ ਤੇ ਦੱਸੋ। ਉਹ ਅੱਛੀਆਂ ਵਾਲ ਵੀ ਆਉਂਦਾ, ਲੇਕਿਨ ਉਹ ਗਾਣਿਆਂ ਦੀ ਪਹਿਲਾਂ ਗੱਲਾਂ ਕਰ ਲਈ। ਉਹ 132 ਗਾਣੇ ਦੇ ਇਹਨਾਂ ਨੇ ਫਿਰ ਸਾਡੇ ਦੋਸਤ PMLN ਵਾਲੇ, ਤੁਹਾਡੇ ਦੋਸਤ ਚੀਮੇ ਸ਼ੀਮੇ, ਉਹ ਕਹਿੰਦੇ ਨੇ ਤੁਹਾਨੂੰ ਕੋਈ ਸਾਡੀ ਚੰਗੀ ਸ਼ੈ ਨਜ਼ਰ ਹੀ ਨਹੀਂ ਆਉਂਦੀ। ਨਹੀਂ, ਉਹ ਪਹਿਲੇ ਚੰਗੀ ਸ਼ੈਵਾਂ ਦੱਸ ਦਿਓ। ਚੰਗੀ ਇਹਨਾਂ ਨੇ ਇਹ ਇੱਕ ਤੇ ਇਹ ਕੀਤੀ ਆ ਕਿ ਇਹਨਾਂ ਨੇ ਉਹ ਮੋਟਰਸਾਈਕਲ ਵਾਸਤੇ ਜ਼ਰੂਰੀ ਕੀਤਾ ਕਿ ਉਹ ਰਾੜ ਲਾਏ ਨਾ, ਉਹਦੇ ਵਾਸਤੇ ਚੰਗਾ ਕੀਤਾ। ਦੂਸਰਾ ਇਹਨਾਂ ਨੇ ਇਹ ਕੀਤਾ ਕਿ ਜਿੰਨੇ ਵੀ ਜਿਹੜੇ ਪਤੰਗ ਬਣਾਉਣੇ ਵਾਲੇ ਨੇ ਤੇ ਫਰੋਖਤ ਕਰਨੇ ਵਾਲੇ ਨੇ,
ਉਹਨਾਂ ਦੀ ਆਪਣੀ ਰਜਿਸਟ੍ਰੇਸ਼ਨ ਕਰਾਉਣ ਤਾਂ ਕਿ ਇਹਨਾਂ ਨੂੰ ਪਤਾ ਹੋਵੇ, ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜੀ ਮੁਖਤਲਿਫ ਕਿਸਮ ਦੀ ਡੋਰਾਂ ਨਾ ਕੈਮੀਕਲ ਲੱਗੀ, ਪਲਾਸਟਿਕ ਵਾਲੀ, ਸ਼ੀਸ਼ੇ ਵਾਲੀ, ਇਹ ਉਹ ਜਿਹੜੀ ਇਸਤੇਮਾਲ ਨਹੀਂ ਹੋਣੀ, ਉਹ ਤੇ ਸਿਰਫ ਕਾਟਨ ਦੀ ਡੋਰ। ਉਹ ਤੇ ਹਮੇਸ਼ਾ ਹੀ ਪਾਬੰਦੀ ਲੱਗਦੀ ਸੀ, ਲੇਕਿਨ ਐਤਕੀ ਬੜੀ ਉਹਨਾਂ ਨੇ ਸਾਰੀ ਰਜਿਸਟ੍ਰੇਸ਼ਨ ਕੀਤੀ ਨਾ, ਜਿਹੜੀ ਪਤੰਗ ਐਸੋਸੀਏਸ਼ਨ ਉਹਨਾਂ ਨੇ ਜਿਹੜੇ ਵੇਚਦੇ ਨੇ, ਬਣਾਉਂਦੇ ਨੇ, ਤਾਂ ਕਿ ਉਹ ਇਹ ਚੀਜ਼ ਨੂੰ ਇੰਸ਼ੋਰ ਕਰਨ ਕਿ ਉਹ ਡੋਰਾਂ ਇਸਤੇਮਾਲ ਲਾਉਣ। ਇੱਕ ਮੋਟਰਸਾਈਕਲ ਦਾ ਰਾਡ, ਫਿਰ ਇੱਕ 18 ਸਾਲ ਤੋਂ ਕਮ ਉਮਰ ਦੇ ਬੱਚਿਆਂ ਤੇ ਪਾਬੰਦੀ ਲਾਈ ਹੈ। ਅੱਛਾ, ਉਹ ਨਹੀਂ ਪਤੰਗ ਉਡਾ ਸਕਣਗੇ। ਫਿਰ ਇਹਨਾਂ ਨੇ ਚੈੱਕ ਕਿਸ ਤਰ੍ਹਾਂ ਕਰਨਗੇ ਕਿਹੜਾ ਉਡਾ ਰਿਹਾ ਕੋਠੇ ਤੇ, ਕਿਹੜਾ ਨਹੀਂ ਉਡਾ ਰਿਹਾ? ਇਹ ਤੇ ਫਿਰ ਤੁਹਾਨੂੰ ਪਤਾ ਪੁਲਿਸ ਦਾ ਮੂੰਹ ਖੋਲ ਦਿੰਦੇ ਨੇ ਨਾ, ਕਿ ਇਸ ਤਰ੍ਹਾਂ ਦੇ ਜਿਹੜੇ ਡਰੋਨ ਤੇ ਨਹੀਂ ਇਸਤੇਮਾਲ ਕਰਨਗੇ। ਇਹ ਅਸਲ ਫਿਰ ਪੁਲਿਸ ਐਕਸਪਲੋਇਟੇਸ਼ਨ ਪਾਕਿਸਤਾਨ ਜਿਹਨੂੰ ਕਹਿੰਦੇ ਨੇ, ਕਿ ਉਹ ਕਿਸੇ ਨੂੰ ਫੜ ਲੈ ਕੇ ਬਸ 4 ਪੈਸੇ ਜੇਬ 'ਚ ਪਾਏ ਤੇ ਛੱਡ ਦੇਣਗੇ, ਤੇ ਬਸ ਇਦਾਂ ਇਹ ਉਹ ਹਾਂ, ਉਹ ਅਦਰਵਾਈਜ਼ ਇਹਦਾ ਕੋਈ ਇਫੈਕਟਿਵ ਤਾਂ ਨਹੀਂ ਹੈ ਆਪਣਾ। ਲੇਕਿਨ ਇਹਨਾਂ ਨੇ ਕਿ ਲਾਹੌਰ ਦੇ ਵਿੱਚ ਇਹਨਾਂ ਨੇ 3 ਜ਼ੋਨ ਬਣਾਏ ਨੇ। ਅੱਛਾ, ਹਾਂ, ਗ੍ਰੀਨ ਜ਼ੋਨ ਜਿਹਦੇ ਵਿੱਚ ਮੁਕੰਮਲ ਪਤੰਗ ਉਡਾਏ ਜਾ ਸਕਣਗੇ, ਫਿਰ ਯੈਲੋ ਆ ਜਿਹਦੇ ਵਿੱਚ ਰਿਸਟ੍ਰਿਕਸ਼ਨ ਦੇ ਨਾਲ ਮੋਨੀਟਰਿੰਗ ਹੋਏਗੀ, ਤੇ ਰੈੱਡ ਜਿਹੜਾ ਉਹਦੇ 'ਚ ਨਹੀਂ। ਤੇ ਪਾਰਕਾਂ ਦੀ ਵੀ ਪਾਬੰਦੀ ਲਾਈ, ਜਿਹੜੇ ਪਾਰਕ ਤੇ ਪਬਲਿਕ ਪਲੇਸਿਸ ਨੇ, ਪਾਰਕ, ਉਹਨਾਂ ਤੇ ਵੀ ਪਤੰਗ ਤੋਂ ਤਰ ਪਤਾ ਨਾ ਫਿਰ ਲੋਕ ਖਰਾਬ ਕਰਦੇ ਨੇ ਪੌਦੇ, ਇਹ ਉਹ ਹਰ ਸ਼ੈ, ਉਹ ਉਹਨਾਂ ਨੇ ਉੱਤੇ ਵੀ ਪਾਬੰਦੀ ਲਾਈ ਹੈ। ਬਾਕੀ ਇਹਨਾਂ ਨੇ ਇਹ ਕਿ ਲੋਕਾਂ ਨੂੰ ਫ੍ਰੀ ਸਰਵਿਸ ਦੇ ਰਹੇ ਨੇ। ਪੂਰੀ ਜਿਹੜੀ ਲਾਹੌਰ ਦੀਆਂ ਯੂਨੀਵਰਸਿਟੀਆਂ, ਕਾਲਜਾਂ ਦੀ ਬੱਸਾਂ ਉਹ ਮੰਗਵਾਈਆਂ ਇਹਨਾਂ ਨੇ, ਪੰਜਾਬ ਗਵਰਨਮੈਂਟ ਨੇ, ਕਿ ਲੋਕਾਂ ਨੂੰ ਫ੍ਰੀ ਉਸ ਦਿਨ ਪੂਰੇ ਸ਼ਹਿਰ ਦੇ ਵਿੱਚ ਜਿਹੜੀ ਟਰਾਂਸਪੋਰਟ ਸਰਵਿਸ ਹੋਏਗੀ। ਤੇ ਪੀਟੀਆਈ ਵਾਲਿਆਂ ਦਾ ਕੰਮ ਤੇ ਆਸਾਨ ਹੋ ਜਾਏਗਾ। ਅੱਛਾ, ਮੁਫਤ ਦੀ ਟਰਾਂਸਪੋਰਟ ਨਹੀਂ, ਉਹ ਤਾਂ ਕਹਿੰਦੇ ਪਹੀਆ ਜਾਮ ਕਰਨੀ ਨਾ, ਉਹ ਤਾਂ ਕਹਿੰਦੇ ਬੱਸ ਚੱਲੇ ਨਾ। ਅੱਛਾ, ਉਹ ਤਾਂ ਕਹਿੰਦੇ ਟਰਾਂਸਪੋਰਟਰਾਂ ਨੂੰ ਕਿ ਪਹੀਆ ਜਾਮ, ਸ਼ਟਰ ਡਾਊਨ। ਲੇਕਿਨ ਆਪਣੀ ਬੱਸਾਂ ਤੇ ਹੋਣਗੀਆਂ ਨਾ ਸਰਕਾਰ ਦੀਆਂ, ਜਿਹੜੀਆਂ ਚੱਲਣ, ਤੁਸੀਂ ਕਹਿ ਰਹੇ ਹੋ ਯੂਨੀਵਰਸਿਟੀਆਂ ਤੋਂ ਲਈਆਂ ਸਰਕਾਰੀ। ਹਾਂ, ਉਹ ਤੇ ਫਿਰ ਚੱਲਣਗੀਆਂ, ਤੇ ਪਹੀਆ ਉਹ ਤਾਂ ਗਵਰਨਮੈਂਟ ਤਾਂ ਕਹੀ ਨਾ ਕਿ ਪਹੀਆ ਜਾਮ ਤਾਂ ਨਹੀਂ ਹੈ ਨਾ, ਚੱਲਣਗੀਆਂ ਸਰਕਾਰੀ ਚੱਲਣਗੇ ਨਾ। ਤੇ ਉਹ ਇਸਤੇਮਾਲ ਤੇ ਕਰਨਗਾ ਪੀਟੀਆਈ ਵਾਲੇ ਕਿ ਨਹੀਂ ਕਰਨਗੇ? ਹਾਂ, ਉਹ ਤੇ ਕਰਨਗੇ, ਉਹ ਤਾਂ ਕਿਸੇ ਨੇ। ਅੱਛਾ, ਤੇ ਹੁਣ ਤੁਸੀਂ ਕਰੋ ਗੱਲ ਗਾਣਿਆਂ ਦੀ। ਹਾਂ, ਉਹ ਗਾਣੇ ਵੀ ਰਾਣਾ ਸਾਹਿਬ 132 ਗਾਣੇ ਤੇ ਪਾਬੰਦੀ ਲਾਈ। ਓਏ ਹੋਏ, ਉਹ ਸਾਰੇ ਨਸੀਬੋ ਲਾਲ ਦੇ ਗਾਣੇ ਉਹਦੇ ਵਿੱਚ। ਅੱਛਾ, ਜਿਹੜਾ ਵੀ ਕੋਈ ਕਰਦੇ ਨੇ ਨੋਟੀਫਿਕੇਸ਼ਨ ਨਾ, ਜਿਹੜਾ ਪਹਿਲਾਂ ਇਹਨਾਂ ਨੇ ਕੀਤਾ ਜੀ ਕਿ ਉਹ ਫੋਟੋ ਵਾਲਾ ਪਤੰਗ ਨਾ ਹੋਵੇ, ਤੇ ਕੋਈ ਪਾਰਟੀ ਝੰਡੇ ਵਾਲਾ ਪਤੰਗ ਨਾ ਹੋਵੇ, ਉਹਦੇ 2-3 ਹੋਰ ਚੀਜ਼ਾਂ ਪਾ ਦਿੰਦੇ ਨੇ ਜ਼ਰਾ ਉਹਨੂੰ ਰੱਖਣ ਵਾਸਤੇ ਬੈਲੈਂਸ। ਨਾਲੇ ਵੀ ਲਿਖਿਆ ਕਿਸੇ ਮੁਲਕ ਦਾ ਝੰਡਾ ਵੀ ਨਾ ਹੋਵੇ ਅੱਛਾ ਪਤੰਗ ਦੇ ਉੱਤੇ, ਤੇ ਜਿਹੜਾ ਉਹ ਇਹ ਵੀ ਨਾਲ ਪਾਤਾ ਜੀ ਕਿ ਕੋਈ ਮੁਕੱਦਸ ਜਗ੍ਹਾ ਜਿਹੜੀ ਰਿਲੀਜੀਅਸ ਪਲੇਸ ਹੈ ਉਹਦੀ ਵੀ ਫੋਟੋ ਨਾ ਹੋਵੇ। ਹਾਂ, ਚਲੋ ਉਹਨੂੰ ਜ਼ਰਾ ਬੈਲੈਂਸ ਕਰਨ ਵਾਸਤੇ ਨਾ ਤਰੀਕਾ ਇਹਨਾਂ ਦਾ। ਤੇ ਇਸ ਤਰ੍ਹਾਂ ਇਹਨਾਂ ਨੇ ਜਿਹੜਾ ਗਾਣੇ ਵਾਲਾ ਨੋਟੀਫਿਕੇਸ਼ਨ ਆ ਉਹ ਕਰਾਇਆ ਕਲਚਰ ਡਿਪਾਰਟਮੈਂਟ ਤੋਂ। ਹਾਂ, ਉਹਨਾਂ ਨੇ ਕਿਹਾ ਸਟੇਜ ਤੇ ਥੀਏਟਰ ਉਹਨਾਂ ਦੇ ਪਾਬੰਦੀ, ਇਹ ਗਾਣੇ ਪਾਬੰਦੀ। ਲੇਕਿਨ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਿਹੜੀ ਪਾਬੰਦੀ ਲਾਉਣੀ ਸੀ, ਇਹ 23 ਜਨਵਰੀ ਨੂੰ ਨੋਟੀਫਿਕੇਸ਼ਨ ਹੋਇਆ ਹੈ, ਜਨਵਰੀ ਯਾਨੀ ਬਸੰਤ ਆ ਰਹੀ ਤੇ 23 ਜਨਵਰੀ ਨੂੰ ਲਾਉਣੀ ਸੀ। ਇਹ ਉਹੀ ਜਿਹੜੀ 18 ਸਾਲ ਦੀ ਗੱਲ ਆ ਨਾ, ਬਿਲਕੁਲ ਉਹੀ ਹੈ। ਪੁਲਿਸ ਨੂੰ ਦੇਤਾ ਵੀ ਉਹ ਲੋਕਾਂ ਨੂੰ ਕਰੇ ਇਹਦੇ ਵਿੱਚ, ਬਿਲਕੁਲ ਉਹਦੇ ਪੁਲਿਸ ਦੇ ਮੂੰਹ ਖੋਲੇ। ਉਹ ਨਸੀਬੋ ਲਾਲ ਦੇ ਗਾਣੇ ਬੈਨ ਕਰਤੇ। ਉਹ ਪੁਲਿਸ ਤੇ ਕਿਸੇ ਨੂੰ ਵੀ ਕਹਿ ਦੇਗੀ ਜਾਂ ਮਤਲਬ ਓਪਨ ਜਗ੍ਹਾ ਜੀ ਉਹ ਨੋਟੀਫਿਕੇਸ਼ਨ ਦੇ ਮੁਤਾਬਕ। ਤੇ ਹੁਣ ਪੰਜਾਬ ਗਵਰਨਮੈਂਟ ਕਹਿ ਰਹੀ ਹੈ ਜੀ ਕਿ ਨਹੀਂ ਅਸੀਂ ਤੇ ਕੀਤਾ ਵਾ ਸਟੇਜ ਤੇ ਥੀਏਟਰਾਂ ਦੇ ਵਿੱਚ। ਲੇਕਿਨ ਇਹ ਵੀ ਨੋਟੀਫਿਕੇਸ਼ਨ ਮਿਸਯੂਜ਼ ਹੋਣਾ ਰਾਣਾ ਸਾਹਿਬ, ਉਹ ਤੇ ਇਸ ਲਈ ਕੀਤਾ। ਉਹ ਨੱਕ ਦਾ ਕੋਕਾ ਵੀ ਇਹਦੇ ਵਿੱਚ ਹੈ। ਨੱਕ ਦਾ ਕੋਕਾ ਵੀ ਹੈ, ਉਹ ਜਿਹੜਾ ਛਾਪਾ ਜਿੱਤੇ ਬੜੇ ਤੁਹਾਨੂੰ ਪਤਾ ਤਪੇ ਹੋਏ ਨੇ। ਸੂਬਾਈ ਵਜ਼ੀਰ ਤੁਹਾਡੀ ਉਹ ਬੜੀ ਪਸੰਦੀਦਾ ਸਿਆਸਤਦਾਨ ਉਜ਼ਮਾ ਨੇ ਛਾਪੇ ਮਾਰੇ ਗਈ ਥੀਏਟਰਾਂ ਦੇ ਉੱਤੇ। ਹਾਂ, ਮੁਰਾਸੀ ਫੜ ਲਏ ਵਿਚਾਰੇ ਸਾਰੇ ਨਾ, ਉੱਥੇ ਗੁਲੂਕਾਰ ਸਾਰੇ ਸਰਿੰਦੇ ਉਹਨੂੰ ਫੜ ਰਹੀ ਹੈ ਤੇ ਛਾਪੇ ਮਾਰੀ। ਵੈਸੇ ਤੇ ਇਹਦੀ ਬੜੀ ਗਲਤ ਅਜੀਬ ਜਿਹਾ ਲੱਗਦਾ ਕਿ ਵਜ਼ੀਰ ਜਿਹੜੇ ਛਾਪੇ ਮਾਰੀ ਥੀਏਟਰਾਂ ਦੇ ਉੱਤੇ ਜਾ ਕੇ। ਤੇ ਉਸ ਤੋਂ ਬਾਅਦ ਚੋਈ ਸਾਹਿਬ ਇੱਕ ਸੀਨ ਬੜਾ ਮਜ਼ੇ ਦਾ ਹੈ, ਉਹਨੇ ਕਿਹਾ ਇਹ ਗਾਣੇ ਨਹੀਂ ਗਾਣੇ, ਇਹ ਨਹੀਂ ਕਰਨੇ, ਤੁਸੀਂ ਗਾ ਰਹੇ ਸੋ, ਫੜੀ ਜਾ ਰਹੇ ਨੇ। ਤੇ ਪਿੱਛੇ ਮਰਾਸੀਆਂ ਨੇ ਢੋਲ ਜਾਣਾ ਸ਼ੁਰੂ ਕਰ, ਦੇਸਾਂ ਦਾ ਰਾਜਾ। ਹੁਣ ਉਹਨਾਂ ਨੂੰ ਰੋਕੋ, ਉਹ ਚੁੱਪ ਕਰੋ, ਕਹਿੰਦੇ ਦੇਸਾਂ ਦਾ ਰਾਜਾ ਹੋ ਜਾਈ ਜਾ ਰਹੇ ਨੇ, ਤੇ ਉਹਨਾਂ ਨੂੰ ਤੇ ਰੋਕ ਸਕਦੇ। ਯਾਰ, ਜਿਹੜਾ ਗਰੀਬ ਮਜ਼ਲੂਮ ਪਿਸਿਆ ਤਬਕਾ ਪਾਕਿਸਤਾਨ ਵਿੱਚ ਹੈ, ਉਹਦੇ 'ਤੇ ਤੁਸੀਂ ਪਾਬੰਦੀਆਂ ਲਾਉਂਦੇ ਹੋ, ਹੈ ਜੀ। ਇਸ ਤੋਂ ਜ਼ਿਆਦਾ ਤਾਂ ਕੋਈ ਨਹੀਂ। ਪਾਕਿਸਤਾਨ ਦਾ ਭਿਖਾਰੀ ਵੀ ਜਿਹੜਾ ਨਾ, ਇਹ ਫਨਕਾਰਾਂ ਤੋਂ ਬਹੁਤ ਅਮੀਰ ਹੁੰਦਾ। ਇਹ ਤਾਂ ਵਿਚਾਰੇ ਜਿਸ ਤਰ੍ਹਾਂ ਰੋਜ਼ੀ ਰੋਟੀ ਕਰਦੇ ਨੇ, ਇਸ ਤਰ੍ਹਾਂ ਦੀ ਰੋਜ਼ੀ ਰੋਟੀ ਹੈ। ਇਹਨਾਂ ਦੀ ਇੱਜ਼ਤ ਨਫਸ ਚੋਈ ਸਾਹਿਬ ਹਰ ਵਕਤ ਕੁਚਲੀ ਜਾਂਦੀ ਹੈ। ਸਟਿਗਮਾ ਹੁੰਦਾ, ਸੁਸਾਇਟੀ ਕਬੂਲ ਨਹੀਂ ਕਰਦੀ, ਫਿਰ ਵੀ ਇਹਨਾਂ ਨੂੰ ਫਖਰ ਹੈ, ਫਨ ਜ਼ਿੰਦਾ ਰੱਖਿਆ ਹੋਇਆ। ਇਹ ਅਗਰ ਹੁੰਦੇ ਬਾਹਰ, ਤਾਂ ਇਹਨਾਂ ਦੀ ਕਿੰਨੀ ਇੱਜ਼ਤ ਕਦਰੋਂ ਮੰਜ਼ਿਲਤ ਹੋਣੀ ਸੀ। ਤੇ ਇੱਧਰ ਤੇ ਵਿਚਾਰਿਆਂ ਦੇ ਨਾਲ ਜੋ ਕੁਝ ਹੋ ਰਿਹਾ, ਤੇ ਹਕੂਮਤ ਪੰਜਾਬ ਇਹਨਾਂ ਦੇ ਉੱਤੇ ਪਾਬੰਦੀਆਂ ਲਾਈ ਜਾ ਰਹੀ ਹੈ। ਉਹ ਰਾਣਾ ਸਾਹਿਬ ਹਕੂਮਤ ਵੀ ਕੀ ਕਰੇ, ਤੁਹਾਨੂੰ ਪਤਾ ਇੱਥੇ ਜਿਹੜੇ ਅਨਸਾਰ ਬਾਸੀ ਸਾਹਿਬ ਮਗਰ ਪੈ ਜਾਂਦੇ ਨੇ। ਉਹ ਕਹਿੰਦੇ ਜੀ ਫੌਜ ਜਿਹੜੇ ਡਰਾਮੇ ਬੰਦ ਕਰੋ। ਅੱਛਾ, ਇਹ ਮੈਨੂੰ ਤੇ ਫੌਜ ਦੀ ਸਮਝ ਨਹੀਂ ਆਉਂਦੀ, ਇਹ ਫੌਜ ਕੀ ਚੀਜ਼ ਹੁੰਦੀ? ਫੌਜ ਕੋਈ ਦੁਨੀਆ 'ਚ ਕੋਈ ਨਹੀਂ ਹੁੰਦਾ। ਹੁੰਦੀ ਦੁਨੀਆ 'ਚ ਨਹੀਂ ਹੁੰਦਾ। ਦੁਨੀਆ 'ਚ ਹਰ ਕਿਸਮ ਦਾ ਡਰਾਮਾ ਹੁੰਦਾ ਹੈ, ਥੀਏਟਰ ਹੁੰਦਾ ਹੈ, ਉਹਦੇ 'ਚ ਸਟ੍ਰਿਪਟੀਜ਼ ਵੀ ਹੁੰਦਾ ਹੈ, ਉਹਦੇ 'ਚ ਹਰ ਚੀਜ਼ ਹੈ। ਲੋਕਾਂ ਨੂੰ ਪਤਾ ਹੈ ਕਿ ਬਈ ਮੈਂ ਇਹ ਵੇਖਣਾ, ਇਹ ਨਹੀਂ ਵੇਖਣਾ। ਸ਼ੇਕਸਪੀਅਰ ਵੇਖ ਲਓ ਤੁਸੀਂ, ਬਰਨਾਰਡ ਸ਼ਾਹ ਵੇਖ ਲਓ, ਹਾਂਜੀ, ਕਲਾਸੀਕਲ ਮਿਊਜ਼ਿਕ ਸੁਣ ਲਓ ਜਾ ਕੇ।
ਉੱਥੇ ਫਿਰ ਚਰਚ ਵਾਲੇ ਡਰਾਮੇ ਵੇਖਣੇ ਨੇ, ਉਹ ਵੇਖ ਲਓ। ਚਾਈਨਾ ਜਾਓ ਤੇ ਕਮਿਊਨਿਸਟ ਪਾਰਟੀ ਦੇ ਹੁਬੁਲ ਵਤਨੀ ਵਾਲੇ ਡਰਾਮੇ ਵੀ ਵੇਖ ਲਓ ਤੇ ਨਾਲ ਦੂਜੀ ਸ਼ਾਵਾਂ ਵੀ ਵੇਖ ਲਓ। ਦੁਨੀਆ ਤੇ ਇੰਝ ਹੀ ਚੱਲਦੀ ਹੈ ਜੀ। ਤੁਸੀਂ ਕਹਿੰਦੇ ਇਹਨੂੰ ਬੰਦ ਕਰ ਦਿਓ, ਉਹਨੂੰ ਤੇ ਤੁਸੀਂ ਬੰਦ ਕਰਤਾ ਜਿਹਨੂੰ ਤੁਸੀਂ ਕਹਿ ਰਹੇ ਹੋ ਵਲਗਰ ਹੈ ਸ਼ਲਗਰ। ਤੁਹਾਡੇ ਕੋਲ ਆਲਟਰਨੇਟਿਵ ਹੀ ਕੋਈ ਨਹੀਂ। ਹਾਂ, ਤੇ ਲੋਕ ਰਾਣਾ ਸਾਹਿਬ ਐਂਟਰਟੇਨਮੈਂਟ ਕਿੱਥੇ ਕਰਨਾ? ਤੇ ਉਹ ਛੋਟੀ ਇੰਟਰਟੇਨਮੈਂਟ, ਮੋਟੀ ਐਂਟਰਟੇਨਮੈਂਟ, ਉਹ ਜਿਹੜੀ ਇੰਟਰਟੇਨਮੈਂਟ ਹੈ ਉਹ ਜ਼ਾਹਿਰ ਹੈ ਕਿ ਇੰਟਰਟੇਨਮੈਂਟ ਗਰੀਬ ਆਦਮੀ ਦੀ ਹੈ, ਹਾਂ, ਮਜ਼ਦੂਰ ਦੀ, ਪਲੰਬਰ, ਮਕੈਨਿਕ, ਜਿਹਦੇ ਕੋਲ ਥੋੜ੍ਹੇ ਪੈਸੇ ਨੇ, ਥੋੜ੍ਹੀ ਦੇਰ ਹੱਸਣਾ ਹੈ, ਖੁਸ਼ ਹੋਣਾ ਹੈ। ਉਹਦਾ ਜ਼ਿਹਨੀ ਮਿਆਰ ਇਹੀ ਹੈ ਕਿ ਉਹਨੂੰ ਖੁਸ਼ੀ ਹੁੰਦੀ ਹੈ, ਉਹਦੀ ਕੀ ਕਹਿੰਦੇ ਨੇ ਉਹ ਹਿੱਸਾਂ ਜਿਹੜੀਆਂ ਲਤਾਫਤ ਵਾਲੀਆਂ ਨੇ ਉਹਨਾਂ ਨੂੰ ਵੇਖ ਕੇ ਖੁਸ਼ ਹੁੰਦੀਆਂ। ਤੁਸੀਂ ਕਹਿੰਦੇ ਉਹਦੇ ਗਰੀਬ ਆਦਮੀ ਦੀ ਤਫਰੀਹ ਦੇ ਉੱਤੇ ਪਾਬੰਦੀ ਲਾ ਦਿਓ। ਅਮੀਰ ਜੋ ਮਰਜ਼ੀ ਕਰਨ, ਫਾਰਮ ਹਾਊਸ ਦੇ ਉੱਤੇ ਆਪਣੇ ਡਰਾਇੰਗ ਰੂਮਾਂ ਵਿੱਚ ਪਾਰਟੀਆਂ ਹੋਣ, ਕੋਕ ਪਾਰਟੀਆਂ ਹੋਣ, ਮਨਸ਼ਿਆਤਚਾਰੀ ਹੋਵੇ, ਡਾਂਸ ਹੋਣ, ਬਾਹਰੋਂ ਬੰਦੇ ਬੁਲਾਓ, ਕੁੜੀਆਂ ਬੁਲਾਓ, ਉਹ ਤਾਂ ਜਾਇਜ਼ ਹੈ ਕਿਉਂਕਿ ਚਾਰ ਦੀਵਾਰੀ 'ਚ ਹੋ ਰਿਹਾ। ਇੱਥੇ ਬੰਦੇ ਬੈਠੇ ਨੇ 10, ਉਹ ਸਾਰੇ ਮਕੈਨਿਕ, ਮਜ਼ਦੂਰ, ਇਹਨੂੰ ਹੱਕ ਨਹੀਂ ਹੈ। ਕਿੰਝ ਹੋ ਸਕਦਾ ਹੈ ਕਿ ਇਹ ਕੋਈ ਖੁਸ਼ ਹੋ ਲਵੇ? ਇਹ ਮੈਂਟੈਲਿਟੀ ਚੋਈ ਸਾਹਿਬ। ਬਿਲਕੁਲ ਰਾਣਾ ਸਾਹਿਬ ਇਹੀ। ਤੇ ਵੈਸੇ ਤੇ ਹੁਣ ਤੁਹਾਨੂੰ ਪਤਾ ਨਾ, ਹੁਣ ਗੁੱਸਾ ਆ ਗਿਆ ਚੋਈ ਸਾਹਿਬ, ਗੱਲ ਮੁਕਾ ਦਈਏ। ਮੇਰਾ ਖਿਆਲ ਹੈ ਕਿ ਬਸੰਤ 'ਤੇ ਗੱਲ ਕਰ ਲਈਏ ਤੇ ਕੱਲ ਫਿਰ ਜਾਰੀ ਰੱਖਾਂਗੇ ਬਸੰਤ 'ਤੇ ਗੱਲ ਨੂੰ। ਠੀਕ ਹੋ ਗਿਆ ਤੇ ਇਜਾਜ਼ਤ ਲੈ ਲਓ। ਬਸ ਫਿਰ ਜੀ ਅੱਜ ਲਈ ਇੰਨਾ ਹੀ, ਤੇ ਰੱਬ ਰਾਖਾ। ਤੇ ਕੱਲ ਫਿਰ ਨਵੇਂ ਵਲੌਗ ਦੇ ਨਾਲ ਹਾਜ਼ਰ ਹੋਵਾਂਗੇ। ਲਓ ਜੀ, ਰੱਬ ਰੱਖ।